ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ ਸਰੋਤਿਆਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ ਆਇਆਂ ਨੂੰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਦਸੰਬਰ ਦੀ 24 ਤਰੀਕ ਆ ਤੇ ਦਿਨ ਜਿਹੜਾ ਬੁੱਧਵਾਰ ਆ ਤੇ ਸਭ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੇਣਾ 415 909 0503 ਦੇ ਉੱਤੇ। ਊੜਾ ਡੱਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਜੀ ਕਰਜ਼ਾ ਮਾਫ ਕਰਾਉਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 888 888 9914। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ ਰਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਜ ਦੀ ਮੇਨ ਨਿਊਜ਼ ਉਹ ਫਲੱਡਿੰਗ ਨੂੰ ਲੈ ਕੇ ਹੈਗੀ ਆ। ਫਲੈਸ਼ ਫਲੱਡ, ਥੰਡਰ ਸਟਾਰਮ, ਵਿੰਡ ਐਡਵਾਈਜ਼ਰੀ, ਇਹ ਸਾਰਾ ਕੁਝ ਜਿਹੜਾ ਚੱਲ ਰਿਹਾ ਹੈਗਾ। ਗਵਰਨਰ ਗੈਵਨ ਨਿਊਸਮ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕੀਤੀ ਆ ਲਾਸ ਐਂਜਲਸ, ਔਰੇਂਜ ਕਾਉਂਟੀ, ਰਿਵਰਸਾਈਡ, ਸੈਨ ਬਰਨਾਰਡੀਨੋ, ਸੈਨ ਡੀਗੋ ਤੇ ਸ਼ਾਸਤਾ ਕਾਉਂਟੀ ਦੇ ਵਿੱਚ। ਸ਼ਾਸਤਾ ਕਾਉਂਟੀ ਦੇ ਵਿੱਚ ਬਹੁਤ ਜ਼ਿਆਦਾ ਕਹਿੰਦੇ ਖਤਰਨਾਕ ਫਲੱਡ ਆਏ ਸੀ। ਉਹਦੇ ਨਾਲ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਰਹੇ ਹਾਂ ਕਿਸ ਤਰ੍ਹਾਂ ਔਰੋਵਿਲ ਲੇਕ ਦੇ ਵਿੱਚ ਪਾਣੀ ਚੜ੍ਹਿਆ ਹੈਗਾ, ਕਿਸ ਤਰ੍ਹਾਂ ਲੇਕ ਤਾਹੋ ਦਾ ਪਾਣੀ ਚੜ੍ਹਿਆ ਹੈਗਾ। ਸੋ ਸਦਰਨ ਕੈਲੀਫੋਰਨੀਆ ਜਿੱਥੇ ਪਿਛਲੇ ਸਾਲ ਅੱਗ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ, ਉੱਥੇ ਹੁਣ ਮੀਂਹ ਪੈਣ ਦੇ ਨਾਲ ਤੇ ਫਲੱਡਿੰਗ ਦੇ ਨਾਲ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ। ਟੋਰਨੈਡੋ ਵਾਰਨਿੰਗਸ ਵੀ ਦਿੱਤੀ ਗਈ ਹੈਗੀ ਆ। ਬਹੁਤ ਸਾਰੀਆਂ ਜਿਹੜੀਆਂ ਸੜਕਾਂ ਆ ਉਹ ਇੱਕ ਤਰ੍ਹਾਂ ਨਾਲ ਦਰਿਆ ਬਣੀਆਂ ਹੋਈਆਂ ਹੈਗੀਆਂ, ਜਿਹਦੇ ਨਾਲ ਡਿਬਰੀ ਜਿਹੜੀ ਆ ਉਹ ਡਾਊਨ ਹਿੱਲ ਜਾ ਰਹੀ ਹੈਗੀ ਆ। 43 ਮਿਲੀਅਨ ਅਮਰੀਕਨਸ ਅਕ੍ਰੋਸ ਕੈਲੀਫੋਰਨੀਆ, ਸਦਰਨ ਨਵਾਡਾ ਤੇ ਨਾਰਥ ਵੈਸਟ ਐਰੀਜ਼ੋਨਾ ਉਹ ਫਲੱਡ ਵਾਚ ਦੇ ਅੰਡਰ ਹੈਗੇ ਆ ਅੱਜ ਤੇ ਕੱਲ, ਕਿਉਂਕਿ ਮੀਂਹ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਪੈ ਰਿਹਾ ਹੈਗਾ। ਸੈਂਟਰ ਵੈਲੀ 'ਚ ਮੀਂਹ ਬਹੁਤ ਜ਼ਿਆਦਾ ਪਿਆ। ਬੇ ਏਰੀਏ ਦੇ ਵਿੱਚ ਮੀਂਹ ਘੱਟ ਪਿਆ ਹੈਗਾ, ਪਰ ਰਾਤੀ ਇੱਥੇ ਜਿਹੜੀਆਂ ਹਵਾਵਾਂ ਆ ਬਹੁਤ ਤੇਜ਼ ਚੱਲੀਆਂ ਹੈਗੀਆਂ। ਸੋ ਇੱਕ ਤਰ੍ਹਾਂ ਨਾਲ ਕਹਿੰਦੇ ਡੇਂਜਰਸ ਵਿੰਟਰ ਸਟਾਰਮ ਹੈਗਾ। ਲੇਕ ਤਾਹੋ ਏਰੀਏ 'ਚ ਵੀ ਕਹਿੰਦੇ 6-7 ਫੁੱਟ ਤੱਕ ਸਨੋ ਪੈਣ ਦੀ ਜਿਹੜੀ ਆਸ ਹੈਗੀ ਆ। ਐਕਸੈਸਿਵ ਰੇਨਫਾਲ ਜੋ ਲਾਸ ਐਂਜਲਸ 'ਚ ਆ, ਹਾਈਵੇ I-10 ਦੇ ਉੱਤੇ ਸੈਨ ਬਰਨਾਰਡੀਨੋ ਤੋਂ ਲੈ ਕੇ ਸੈਂਟਾ ਮੋਨਿਕਾ ਤੱਕ, ਹਾਈਵੇ 101 2000 ਓਕਸ, I-5 ਟੂ ਬਰਬੈਂਕ, ਸੈਂਟਾ ਕਲਰੀਟਾ ਟੂ ਪਿਰਾਮਿਡ ਲੇਕ ਜਿਹੜਾ I-210 ਤੇ ਹੈਗਾ। ਤੇ ਇਹਨਾਂ ਸਾਰੀਆਂ ਜਿਹੜੇ ਹਾਈਵੇਜ਼ ਆ ਉਹਨਾਂ ਦੇ ਉੱਤੇ ਰਿਕਮੈਂਡ ਕੀਤਾ ਗਿਆ ਆ ਵੀ ਫਲੱਡਡ ਕਈ ਜਗ੍ਹਾ ਤੇ ਹੈਗੇ ਆ, ਖਾਸ ਕਰਕੇ ਲੋ ਲਾਈਂਗ ਨੇਬਰਹੁੱਡ ਦੇ ਵਿੱਚ। ਤੇ ਬੜੇ ਧਿਆਨ ਦੇ ਨਾਲ ਜਿਹੜਾ ਆ ਜਿਨ੍ਹਾਂ ਨੇ ਡਰਾਈਵ ਕਰਨਾ ਉਹ ਡਰਾਈਵ ਕਰੋ। ਜੀ ਬਿਲਕੁਲ। ਸਨੋ ਫਲੱਡਿੰਗ ਨੇ ਖਾਸਾ ਜਿਹੜਾ ਆ ਆਮ ਜਨ ਜੀਵਨ ਜਿਹੜਾ ਉਹ ਪ੍ਰਭਾਵਿਤ ਕੀਤਾ ਹੈਗਾ। ਕੈਲੀਫੋਰਨੀਆ ਦੇ ਵਿੱਚ ਜਿੱਥੇ ਫਲੱਡ ਆ ਉੱਥੇ ਨਿਊ ਇੰਗਲੈਂਡ ਵਾਲੇ ਪਾਸੇ ਮੁਲਕ ਦੇ ਦੂਜੇ ਹਿੱਸੇ ਦੇ ਵਿੱਚ ਭਾਰੀ ਜਿਹੜੀ ਬਰਫ਼ਬਾਰੀ ਆ ਉਸ ਦੇ ਕਰਕੇ ਕਹਿੰਦੇ ਵੀ ਕ੍ਰਿਸਮਸ ਦਾ ਟਰੈਵਲ ਆ ਉਸ ਵਿੱਚ ਵੀ ਵਿਘਨ ਪਿਆ ਆ। ਸਾਊਥ ਈਸਟ ਦੇ ਵਿੱਚ ਉੱਦਾਂ ਧੁੱਪ ਜਿਹੜੀ ਉਹ ਰਹਿਣੀ ਸੀਗੀ, ਉਹਦਾ ਜਿਹੜਾ ਉਹ ਫਾਇਦਾ ਰਹਿਣਾ ਸੀ, ਪਰ ਮੁਲਕ ਦੇ ਕਈ ਹਿੱਸਿਆਂ ਦੇ ਵਿੱਚ ਜਿਹੜਾ ਬੰਬ ਸਾਈਕਲੋਨ ਆ ਉਸਨੇ ਵੱਖ-ਵੱਖ ਜਿੱਦਾਂ ਤੁਸੀਂ ਕਿਹਾ ਵੀ ਐਡਵਾਈਜ਼ਰੀ ਦੇ ਅਧੀਨ ਲੋਕਾਂ ਨੂੰ ਲਿਆਂਦਾ ਹੋਇਆ ਆ। ਅੱਜ 40 ਮਿਲੀਅਨ ਤੋਂ ਵੱਧ ਲੋਕ, ਜਿਨ੍ਹਾਂ 'ਚ ਮੈਜੋਰਟੀ 'ਚ ਕੈਲੀਫੋਰਨੀਆ ਦੇ ਵਿੱਚ ਜੋ ਲੋਕ ਰਹਿ ਰਹੇ ਆ, ਉਹਨਾਂ ਨੂੰ ਵੱਖ-ਵੱਖ ਫਲੱਡ ਵਾਚ, ਫਲੱਡ ਵਾਰਨਿੰਗਸ, ਅਲਰਟਸ ਦੇ ਨਾਲ ਜਿਹੜਾ ਉਹ ਸਿੰਜਣਾ ਪਿਆ ਹੈਗਾ। ਇਹ ਐਟਮੋਸਫੇਰਿਕ ਰਿਵਰ ਦਰਿਆਈ ਅਸਮਾਨੀ ਜਿਹੜਾ ਦਰਿਆ ਆ ਉਹਦੇ ਕਰਕੇ ਕਈ ਇਲਾਕਿਆਂ ਦੇ ਵਿੱਚ 1 ਤੋਂ 1.5 ਇੰਚ ਤੱਕ ਮੀਂਹ ਪੈ ਚੁੱਕਾ ਹੈ। ਜਿੱਦਾਂ ਦੱਸਿਆ ਵੀ ਮਲਬਾ ਬਹੁਤ ਜ਼ਿਆਦਾ ਫਲੋ ਹੋਇਆ ਆ। ਬਰਫ਼ਬਾਰੀ ਲਗਾਤਾਰ ਕੰਟੀਨਿਊਸਲੀ ਕੱਲ ਰਾਤ ਦੀ
ਉਤਲੇ ਇਲਾਕਿਆਂ ਦੇ ਵਿੱਚ 5-6 ਹਜ਼ਾਰ ਫੁੱਟ ਤੋਂ ਉੱਤੇ ਲਗਾਤਾਰ ਜਿਹੜੀ ਆ ਬਰਫ਼ਬਾਰੀ ਪੈ ਰਹੀ ਆ, ਜਿਹੜੀ ਕਿ ਕੱਲ੍ਹ ਤੱਕ ਚੱਲਦੀ ਰਹੂਗੀ। ਉਂਝ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਦੁਪਹਿਰੋਂ ਬਾਅਦ ਸ਼ਾਮ ਤੋਂ ਹੁਣ ਫਰੈਜ਼ਨੋ ਇਲਾਕੇ ਦੇ ਵਿੱਚ ਮੀਂਹ ਰੁਕਿਆ ਪਿਆ ਆ, ਪਰ ਕੱਲ੍ਹ ਦੀ ਚੜ੍ਹਦੀ ਸਵੇਰ ਦੇ ਨਾਲ ਫਿਰ ਦੁਬਾਰਾ ਮੀਂਹ ਪੈਣ ਦੀਆਂ ਸੰਭਾਵਨਾਵਾਂ ਦੱਸੀਆਂ ਜਿਹੜੀਆਂ ਉਹ ਗਈਆਂ ਨੇ। ਪਹਿਲਾਂ ਤਾਂ 2 ਦਿਨ ਲਗਾਤਾਰ ਮੀਂਹ ਦੱਸਿਆ ਗਿਆ ਸੀ, ਪਰ ਵਿੱਚ ਥੋੜ੍ਹਾ ਜਿਹਾ ਸਾਹ ਮਿਲਣ ਦੇ ਨਾਲ ਲੋਕਾਂ ਨੂੰ ਥੋੜ੍ਹਾ ਆਸਰਾ ਜਿਹੜਾ ਉਹ ਬੱਝੇਗਾ। ਓਵਰਆਲ ਕੱਲ੍ਹ ਹਰਜੋਤ ਸਿੰਘ ਜੀ, ਕਿਉਂਕਿ ਕ੍ਰਿਸਮਸ ਦਾ ਦਿਨ ਆ, ਤਕਰੀਬਨ ਸਾਰੇ ਥਾਵਾਂ ਦੇ ਉੱਤੇ ਛੁੱਟੀ ਆ, ਘੱਟ ਲੋਕ ਆਵਾਜਾਈ ਕਰਦੇ ਆ, ਪਰ ਪਰਿਵਾਰ ਇੱਕ ਦੂਜੇ ਨੂੰ ਮਿਲਣ ਦੇ ਲਈ ਆਉਂਦੇ ਜਾਂਦੇ ਜਿਹੜੇ ਉਹ ਰਹਿੰਦੇ ਆ। ਸੋ ਉਸ ਚੀਜ਼ ਦਾ ਜਿਹੜਾ ਵਿਸ਼ੇਸ਼ ਧਿਆਨ ਜ਼ਰੂਰ ਜਿਹੜਾ ਰੱਖਿਆ ਜਾਵੇ। ਅਗਲੀ ਜਿਹੜੀ ਜੀ ਹਰਜੋਤ ਜੀ ਸਿੰਘ ਇਹਦੇ ਚ ਥੋੜਾ ਜਿਹਾ ਆਪਾਂ ਐਡ ਕਰ ਜ਼ਰੂਰ। ਲਈਏ, ਫਿਰ ਅਗਲੀ ਖਬਰ ਕਰ ਲਿਓ। ਐਟਮੋਸਫੇਰਿਕ ਰਿਵਰ ਦੇ ਨਾਲ ਜਿਹੜਾ ਹਾਈਵੇ 5 ਆ ਲਾਸ ਐਂਜਲਸ ਦੇ ਵਿੱਚ, ਉਹ ਕੁਝ ਏਰੀਏ 'ਚ ਦੋਨਾਂ ਸਾਈਡਾਂ ਦੇ ਲਈ ਕਾਫੀ ਸਮਾਂ ਬੰਦ ਕਰਨਾ ਪਿਆ। ਕਹਿੰਦੇ ਵੀ ਕਈ ਫੁੱਟ ਪਾਣੀ ਜਿਹੜਾ ਆ ਉਹ ਪੈਨਰੋਜ਼ ਸਟਰੀਟ ਇਨ ਨਾਰਥ ਈਸਟ ਸੈਨ ਫਰਨਾਂਡਿਨੋ ਵੈਲੀ ਜਿਹੜੀ ਹੈਗੀ ਆ, ਉੱਥੇ ਜਿਹੜਾ ਪਾਣੀ 'ਚ ਡੁੱਬ ਗਿਆ। ਕਾਲਟਰਨ ਦੇ ਕ੍ਰਿਊ ਨੇ ਬਹੁਤ ਕੋਸ਼ਿਸ਼ ਕੀਤੀ ਜਲਦੀ ਤੋਂ ਜਲਦੀ ਕਲੀਅਰ ਕਰਨ ਦੇ ਲਈ, ਤੇ ਕੈਲੀਫੋਰਨੀਆ ਹਾਈਵੇ ਪੈਟਰੋਲ ਵੀ ਉਹਨਾਂ ਦਾ ਸਾਥ ਦੇ ਰਹੀ ਸੀ। ਸੋ ਕਹਿੰਦੇ ਭਈ 2 PM 2 ਵਜੇ ਤਾਈਂ ਜਿਹੜਾ ਫ੍ਰੀਵੇ ਉਹ ਕਲੋਜ਼ ਸੀਗਾ ਅੰਟਲ ਫਰਦਰ ਨੋਟਿਸ। ਹੁਣ ਸ਼ਾਇਦ ਖੁੱਲ ਗਿਆ ਹੋਵੇ, ਪਤਾ ਨਹੀਂ, ਪਰ ਜਿਹੜੇ ਟਰੱਕਰਸ ਆ ਉਹ ਜ਼ਰੂਰ ਜਿਹੜੇ ਉੱਧਰ ਜਾ ਰਹੇ ਹੈਗੇ ਦੋਨਾਂ ਸਾਈਡ ਜਿਹੜੇ ਕਲੋਜ਼ ਸੀਗਾ ਪੈਨਰੋਜ਼ ਸਟਰੀਟ ਟੂ ਲੈਂਕਰਸ਼ਿਪ ਬੁਲੇਵਾਰਡ ਜਿਹੜਾ ਹਾਈਵੇ 5 ਹੈਗਾ। ਨੈਸ਼ਨਲ ਵੈਦਰ ਸਰਵਿਸ 4 ਤੋਂ 7 ਇੰਚ ਰੇਨ ਜਿਹੜੀ ਆ ਉਹ ਫੋਰਕਾਸਟ ਕਰ ਰਹੀ ਆ ਇਹਨਾਂ ਏਰੀਆ ਦੇ ਵਿੱਚ। ਜੀ ਬਿਲਕੁਲ ਹਰਜੋਤ ਸਿੰਘ ਜੀ, ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਉਹ ਗੁੱਲ ਹੋਈ ਆ। ਬਹੁਤ ਸਾਰੇ ਜਿਹੜੇ ਫ੍ਰੀਵੇ ਜਿੱਦਾਂ ਤੁਸੀਂ ਦੱਸਿਆ ਵੀ ਉਹ ਬੰਦ ਕਰਨੇ ਪਏ, ਕਿਉਂਕਿ ਪਾਣੀ ਦੀ ਨਿਕਾਸੀ ਨਹੀਂ ਹੋਈ ਤੇ ਪਾਣੀ ਇਕੱਠਾ ਜਮ੍ਹਾਂ ਹੁੰਦਾ ਰਿਹਾ। ਫਰੈਜ਼ਨੋ ਦੇ ਏਅਰਪੋਰਟ ਦੇ ਨਜ਼ਦੀਕ ਮਕਿਨਲੀ ਰੋਡ ਦੇ ਉੱਤੇ ਵੀ ਇਹੀ ਨਿਕਾਸੀ ਦੀ ਪ੍ਰੋਬਲਮ ਕਰਕੇ ਆਵਾਜਾਈ ਇੱਕ ਪਾਸੇ ਜਿਹੜੀ ਉਹ ਠੱਪ ਕਈ ਘੰਟੇ ਜਿਹੜੀ ਉਹ ਰਹੀ। ਫਿਰ ਪਾਣੀ ਜਦੋਂ ਨਿਕਲਿਆ ਫਿਰ ਦੁਬਾਰਾ ਉੱਥੇ ਆਵਾਜਾਈ ਜਿਹੜੀ ਉਹ ਚੱਲੀ। ਸੋ ਲੋਕਾਂ ਨੂੰ ਬਹੁਤ ਸਾਰੇ ਜਿਹੜੇ ਡੀਟੂਰਸ ਆ ਉਸ ਦਾ ਸਾਹਮਣਾ ਕਰਨਾ ਪਿਆ ਹੈਗਾ ਆ। ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਐਪਸਟੀਨ ਮਾਮਲੇ ਦੇ ਵਿੱਚ ਹੁਣ ਡਿਪਾਰਟਮੈਂਟ ਆਫ ਜਸਟਿਸ ਇਹ ਦੱਸ ਰਿਹਾ ਹੈ ਵੀ ਉਹਨਾਂ ਨੂੰ 10 ਲੱਖ ਤੋਂ ਵੱਧ ਹੋਰ ਐਪਸਟੀਨ ਦੇ ਨਾਲ ਸੰਬੰਧਿਤ ਦਸਤਾਵੇਜ਼ ਲੱਭੇ ਨੇ। ਇਹਦੇ ਨਾਲ ਇਹਨਾਂ ਦਸਤਾਵੇਜ਼ਾਂ ਨੂੰ ਜਨਤਕ ਕਰਨ ਦੀ ਜਿਹੜੀ ਪ੍ਰਕਿਰਿਆ ਆ ਉਸ ਦੇ ਵਿੱਚ ਹੋਰ ਦੇਰੀ ਹੋ ਸਕਦੀ ਆ, ਡਿਲੇ ਹੋਊਗਾ। ਸੋ 1 ਮਿਲੀਅਨ ਮੋਰ ਐਪਸਟੀਨ ਡਾਕੂਮੈਂਟਸ ਦਾ ਜਿਹੜਾ ਉਹ ਪਤਾ ਲੱਗਾ। ਹੁਣ ਇਹ ਨਹੀਂ ਪਤਾ ਵੀ ਅਚਨਚੇਤੇ ਕੋਈ ਚੱਕੀ ਚਾਦਰ ਚੁੱਦਰ ਉਹਦੇ ਹੇਠਾਂ ਪਏ ਸੀਗੇ ਤੇ ਜਿਹੜੇ ਇਹਨਾਂ ਨੂੰ ਲੱਗਾ ਵੀ 1 ਮਿਲੀਅਨ ਡਾਕੂਮੈਂਟ ਹੋਰ ਆ, ਜਾਂ ਇਹਨਾਂ ਨੂੰ ਪਹਿਲਾਂ ਹੀ ਪਤਾ ਸੀ, ਜਿਸ ਬਾਰੇ ਇਹਨਾਂ ਨੇ ਹੁਣ ਜਿਹੜੀ ਜਾਣਕਾਰੀ ਆ ਉਹ ਦਿੱਤੀ ਹੈਗੀ ਆ। ਸੋ ਜਸਟਿਸ ਡਿਪਾਰਟਮੈਂਟ ਨੇ ਅੱਜ ਇਹ ਹੁਣ ਲੇਟੈਸਟ ਸੈਕਸ ਅਫੈਂਡਰ ਜੈਫਰੀ ਐਪਸਟੀਨ ਦੇ ਬਾਬਤ ਜਿਹੜੀ ਉਹ ਜਾਣਕਾਰੀ ਦਿੱਤੀ ਆ। ਉਹ ਕਹਿੰਦੇ ਵੀ ਇਸ ਨੂੰ ਰਿਵਿਊ ਕਰਨ ਦੇ ਵਿੱਚ ਕਈ ਹਫ਼ਤੇ ਲੱਗ ਸਕਦੇ ਆ। ਡੈਮੋਕ੍ਰੇਟ ਲਾਅਮੇਕਰ ਨੇ ਇੱਕ ਵਾਰੀ ਫੇਰ ਆਪਣੀ ਉਸ ਗੱਲ ਨੂੰ ਦੁਹਰਾਇਆ ਵੀ ਟਰੰਪ ਐਡਮਿਨਿਸਟ੍ਰੇਸ਼ਨ ਆਪਣੇ ਦੁਆਰਾ ਹੀ ਪਾਸ ਕੀਤੇ ਗਏ ਕਾਨੂੰਨ, ਕਾਂਗਰਸ ਦੁਆਰਾ ਹੀ ਪਾਸ ਕੀਤੇ ਗਏ ਕਾਨੂੰਨ ਦੀ ਉਲੰਘਣਾ ਉਹ ਕਰ ਰਹੀ ਆ, ਐਪਸਟੀਨ ਦੇ ਨਾਲ ਸੰਬੰਧਿਤ ਜਿਹੜੇ ਮਟੀਰੀਅਲ ਨੂੰ ਨਾ ਜਨਤਕ ਕਰਕੇ। 8 ਲੱਖ ਦੇ ਕਰੀਬ ਜਿਹੜੇ ਮਰਚੈਂਡਾਈਜ਼ ਚੋਰੀ ਕੀਤੇ ਗਏ ਸੀ ਸਮੈਸ਼ ਐਂਡ ਗ੍ਰੈਬ ਦੇ ਤਹਿਤ, ਉਹਨਾਂ ਜੋ ਕਾਫੀ ਵੱਡਾ ਅਮਾਉਂਟ ਜਿਹੜਾ ਆ ਉਹ ਰਿਕਵਰ ਕਰ ਲਿਆ ਗਿਆ ਤੇ 13 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈਗਾ। ਇਹ ਇੱਕ ਆਪਰੇਸ਼ਨ ਸਾਇਲੈਂਟ ਨਾਮ ਦਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ 1 ਮਹੀਨਾ ਪਹਿਲਾਂ। ਕੈਲੀਫੋਰਨੀਆ ਹਾਈਵੇ ਪੈਟਰੋਲ ਤੇ ਨਾਰਦਰਨ ਕੈਲੀਫੋਰਨੀਆ ਦੇ ਕੁਝ ਪੁਲਿਸ ਡਿਪਾਰਟਮੈਂਟਸ ਨੇ। 12 ਸਸਪੈਕਟ ਓਕਲੈਂਡ ਵਾਲੇ ਰਹਿਣ ਵਾਲੇ ਆ ਤੇ ਇੱਕ ਸਸਪੈਕਟ ਹੋਰ ਕਿਸੇ ਸ਼ਹਿਰ ਦਾ ਰਹਿਣ ਵਾਲਾ ਆ। ਇਹ ਜਿੰਨਾ ਵੀ ਸਮਾਨ ਚੋਰੀ ਕੀਤਾ ਗਿਆ ਸੀਗਾ ਇਹਨੂੰ ਪ੍ਰੋਫਿਟ ਦੇ ਉੱਤੇ ਫਲੀ ਮਾਰਕੀਟਸ ਜਿਹੜੀਆਂ ਓਕਲੈਂਡ, ਸੈਨੋਜ਼ੇ, ਮੋਡੈਸਟੋ, ਸਟਾਕਟਨ ਇਹਨਾਂ ਦੇ ਵਿੱਚ ਵੇਚਿਆ ਜਾਂਦਾ ਸੀ। ਚੋਰੀ ਕੀਤੀਆਂ ਹੋਇਆ ਜਿਹੜਾ ਸਮਾਨ ਆ ਟੋਟਲ 44,140 ਆਈਟਮ ਸੀਗੀਆਂ, ਜਿਨ੍ਹਾਂ ਦੇ ਵਿੱਚ ਕਾਸਮੈਟਿਕਸ, ਕਲੋਥਿੰਗ, ਪਾਵਰ ਟੂਲਸ, ਅਲਕੋਹਲ, ਡਾਈਪਰਸ ਇਦਾਂ ਦਾ ਜਿਹੜਾ ਸਮਾਨ ਸੀਗਾ। ਦਸੰਬਰ 11 ਨੂੰ CHP ਨੇ ਕੰਡਕਟ ਕੀਤਾ ਸੀ ਆਪਰੇਸ਼ਨ ਸਾਇਲੈਂਟ ਨਾਈਟ ਸੈਨ ਲਿਆਂਡਰੋ ਗਾਲਟ ਏਰੀਆ 'ਚ, ਜਿੱਥੇ ਟੋਟਲ 13 ਜਾਣਿਆਂ ਨੂੰ ਅਰੈਸਟ ਕੀਤਾ। 10,000 ਤੋਂ ਵੱਧ ਕੈਸ਼, 5 ਵੈਨਾਂ, 2 ਪੈਸੇਂਜਰ ਵਹੀਕਲ ਤੇ 2 ਟ੍ਰੇਲਰ ਜਿਹੜੇ ਆ ਉਹ ਰਿਕਵਰ ਕੀਤੇ ਗਏ ਹੈਗੇ ਆ। ਸੋ ਇਹਦੇ ਵਿੱਚ 13 ਸਸਪੈਕਟ ਹੈਗੇ ਆ, ਉਹਨਾਂ ਦੇ ਨਾਂ ਵੀ ਦੱਸੇ ਗਏ ਆ ਕਿਹੜੇ ਹੈਗੇ ਆ। ਸੋ ਪਿਛਲੇ ਦਿਨਾਂ 'ਚ ਸੈਨ ਹੋਜ਼ੇ 'ਚ 13-14 ਜਾਣੇ ਫੜੇ ਗਏ ਸੀ,
ਹੁਣ ਫਾਈਨਲੀ ਜਿਹੜੇ ਆ ਉਹ ਲੋਕਲ ਪੁਲਿਸ ਡਿਪਾਰਟਮੈਂਟਸ ਉਹਨਾਂ ਨੇ ਐਕਟ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਜੋਤ ਸਿੰਘ ਜੀ, ਮਜ਼ਾ ਤਾਂ ਆਊਗਾ ਜੇ ਇਹਨਾਂ ਨੂੰ ਵੀ ਡਿਪੋਰਟ ਕਰਨ ਵਾਲੀ ਗੱਲ ਕਾਸਤੇ ਆ ਜਾਂ ਨਹੀਂ। ਇੱਕ ਇਮੀਗ੍ਰੈਂਟਾਂ ਦੇ ਖਿਲਾਫ ਹੀ ਇਹ ਨਜ਼ਲਾ ਜਿਹੜਾ ਸਿਰਫ ਉਹ ਝਾੜਨ ਵਾਲੇ ਹੈਗੇ ਆ। ਇਹ ਤਾਂ ਉਹ ਗੱਲ ਹੋ ਗਈ ਵੀ ਜੇ ਇਹ ਕ੍ਰਾਈਮ ਕਰਨ ਤਾਂ ਉਸ ਨੂੰ ਕੋਈ ਬਾੜਾ ਨਹੀਂ ਮੰਨਿਆ ਜਾਂਦਾ, ਤੇ ਦੂਜਾ ਜੇ ਕ੍ਰਾਈਮ ਕਰੇ, ਕ੍ਰਾਈਮ ਤਾਂ ਹੁਣ ਸਾਰੀ ਦੁਨੀਆ ਦੇ ਵਿੱਚ ਕੋਈ ਇਦਾਂ ਦੀ ਸੁਸਾਇਟੀ ਹੈ ਹੀ ਨਹੀਂ ਜਿੱਥੇ ਜਿਹੜਾ ਉਹ ਨਾ ਹੁੰਦਾ ਹੋਵੇ, ਪਰ ਉਹਦੀ ਆੜ ਦੇ ਵਿੱਚ ਸਪੈਸੀਫਿਕ ਫਿਰਕਿਆਂ ਦੇ ਉਲਟ ਜ਼ਰੂਰ ਇੱਕ ਪੋਲੀਟੀਕਲ ਗੇਮ ਖੇਡੀ ਜਾਂਦੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਜਿਸ ਹੋਂਡਰਸ ਦੇ ਪ੍ਰੈਜ਼ੀਡੈਂਟ ਨੂੰ ਥਾਪੜਾ ਦਿੱਤਾ ਸੀ ਜਾਂ ਸਾਥ ਜਿਸ ਦਾ ਦਿੱਤਾ ਸੀ, ਜਿਸ ਦੇ ਬਾਬਤ ਕਿਹਾ ਸੀਗਾ ਵੀ ਤੁਸੀਂ ਇਸ ਬੰਦੇ ਨੂੰ ਜਿਤਾਓ ਤੇ ਹੋਂਡਰਸ ਦੇ ਨਾਲ ਆਪਣੇ ਸੰਬੰਧ ਹੋਰ ਬਿਹਤਰ ਹੋ ਸਕਦੇ ਆ, ਉਸ ਦੀ ਉੱਥੇ ਬਹੁਤ ਹੀ ਨੈਰੋ ਜਿਹੜੀ ਜਿੱਤ ਹੋਈ ਆ, ਯਾਨੀ ਕਿ ਬਹੁਤ ਹੀ ਥੋੜੇ ਫਰਕ ਦੇ ਨਾਲ ਹੋਂਡਰਸ ਦਾ ਜਿਹੜਾ ਨਵਾਂ ਪ੍ਰੈਜ਼ੀਡੈਂਟ ਆ ਉਹ ਚੁਣਿਆ ਜਾ ਸਕਦਾ ਆ। ਨੈਸਰੀ ਅਸਫੂਰਾ ਇਸ ਦਾ ਜਿਹੜਾ ਉਹ ਨਾਮ ਹੈਗਾ। 30 ਨਵੰਬਰ ਨੂੰ ਬੀਤੇ ਦਿਨਾਂ ਦੇ ਵਿੱਚ ਇਹ ਇਲੈਕਸ਼ਨ ਉੱਥੇ ਵਾਪਰੀ ਸੀ। ਕਈ ਡਿਲੇ, ਟੈਕਨੀਕਲ ਪ੍ਰੋਬਲਮਸ, ਫਰਾਡ ਦੇ ਜਿਹੜੇ ਦੋਸ਼ ਆ ਉਹ ਇਸ ਦੇ ਉੱਤੇ ਲੱਗਦੇ ਰਹੇ। ਹੋਂਡਰਸ ਦੀ ਜਿਹੜੀ ਇਲੈਕਟੋਰਲ ਅਥਾਰਟੀ ਆ ਉਹ ਕਹਿ ਰਹੀ ਆ ਵੀ ਜਿਹੜਾ ਅਸਫੂਰਾ ਆ ਉਸਨੇ 40.3% ਵੋਟ ਹਾਸਲ ਕੀਤੀ ਆ, ਜਦ ਕਿ ਉਸ ਦੀ ਵਿਰੋਧੀ ਧਿਰ ਦੇ ਜਿਹੜੇ ਨੇਤਾ ਆ ਸੈਲਵਾਡੋਰ ਨਸਰੈਲਾ, ਉਸ ਨੂੰ 39.5% ਜਿਹੜੀਆਂ ਵੋਟਾਂ ਆ ਉਹ ਪਈਆਂ ਜਿਹੜੀਆਂ ਉਹ ਹੈਗੀਆਂ ਆ। ਇੱਕ ਜਿਹੜੇ ਰੂਲਿੰਗ ਲਿਬਰੇ ਪਾਰਟੀ ਦਾ ਰਿਕਸੀ ਮੋਨਕਾਡਾ ਉਹ ਕਾਫੀ ਦੂਰ ਤੀਜੇ ਨੰਬਰ ਦੇ ਉੱਤੇ ਰਿਹਾ ਹੈਗਾ ਆ। ਅਸਪੂਰਾ ਨੇ ਕਹਿੰਦੇ ਵੀ ਪ੍ਰੋ ਬਿਜ਼ਨਸ ਪਲੇਟਫਾਰਮ ਦੇ ਉੱਤੇ ਆਪਣਾ ਕੈਂਪੇਨ ਰਨ ਕੀਤਾ ਸੀਗਾ, ਜਿਸ ਦੇ ਵਿੱਚ ਉਹਨੇ ਕਿਹਾ ਸੀਗਾ ਵੀ ਜਿਹੜੀ ਪ੍ਰਾਈਵੇਟ ਇਨਵੈਸਟਮੈਂਟ ਆ ਉਹ ਮੁਲਕ ਨੂੰ ਅੱਗੇ ਵਧਾ ਸਕਦੀ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਹੋਈਆਂ ਆ, ਤੇ ਨਾਲ ਹੀ ਉਸਨੇ ਕਿਹਾ ਸੀਗਾ ਵੀ ਜੇ ਉਹ ਜਿੱਤਦਾ ਆ ਤੇ ਉਹ ਜਿਹੜੀ ਆਪਣੀ ਅਲੀਜੈਂਸ ਆ ਉਹ ਚਾਈਨਾ ਦੇ ਨਾਲੋਂ ਹਟਾ ਕੇ ਤਾਈਵਾਨ ਦੇ ਨਾਲ ਜੋੜ ਲਵੇਗਾ, ਜੋੜ ਜਿਹੜਾ ਹੋ ਸਕਦਾ ਆ। ਸੋ ਜਿਹੜੇ ਪ੍ਰੋਟੈਸਟਰਸ ਆ ਮੌਜੂਦਾ ਜਿਹੜੀ ਸੱਤਾਧਾਰੀ ਸੀਗੇ ਉਹਨਾਂ ਨੇ ਕਿਹਾ ਵੀ ਇਹ ਇਲੈਕਟਰਲ ਕੂਪ ਕੀਤਾ ਗਿਆ ਆ, ਪਰ ਰਾਸ਼ਟਰਪਤੀ ਟਰੰਪ ਨੇ ਜਿਸ ਦਾ ਸਾਥ ਦਿੱਤਾ ਸੀਗਾ ਉਸ ਕੈਂਡੀਡੇਟ ਦੀ ਹੋਂਡਰਸ ਦੀ ਇਲੈਕਸ਼ਨ ਦੇ ਵਿੱਚ ਜਿੱਤ ਹੋਈ ਆ। ਇਹ ਕੰਜ਼ਰਵੇਟਿਵ ਪਾਰਟੀ ਨੂੰ ਬਿਲੋਂਗ ਕਰਦਾ ਸੀ। ਜਿਸ ਤਰ੍ਹਾਂ ਆਪਾਂ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਬੇਰੀਆ ਦੇ ਵਿੱਚ ਜਿਹੜੇ ਸਮੈਸ਼ ਐਂਡ ਗ੍ਰੈਬ ਜਾਂ ਹੋਰ ਲੋਕ ਚੋਰੀ ਕਰਦੇ ਆ, ਉਹਨਾਂ ਚੋਂ 13 ਜਾਣੇ ਅਰੈਸਟ ਕੀਤੇ ਗਏ ਆ। ਇਦਾਂ ਹੀ ਖਬਰ ਹੁਣ ਕਰਨ ਕਾਉਂਟੀ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੀ ਪੁਲਿਸ ਨੇ 14 ਦੇ ਕਰੀਬ ਉਹਨਾਂ ਲੋਕਾਂ ਨੂੰ ਅਰੈਸਟ ਕੀਤਾ ਹੈ ਜੋ ਰੀਟੇਲ ਥੈਫਟ ਦੇ ਵਿੱਚ ਇਨਵੋਲਵ ਸੀਗੇ, ਖਾਸ ਕਰਕੇ ਬੈਲੀ ਪਲਾਜ਼ਾ ਮਾਲ ਦੇ ਵਿੱਚ। 3100 ਤੋਂ ਵੱਧ ਦਾ ਜਿਹੜਾ ਸਮਾਨ ਆ ਉਹ ਵੀ ਉਹਨਾਂ ਦੇ ਕੋਲੋਂ ਰਿਕਵਰ ਕੀਤਾ ਗਿਆ ਹੈਗਾ। ਇਹ ਆਪਰੇਸ਼ਨ ਜਿਹੜਾ ਕੈਰੀਡ ਆਊਟ ਕੀਤਾ ਗਿਆ ਸੀ ਡਿਪਾਰਟਮੈਂਟ ਦਾ ਆਰਗੇਨਾਈਜ਼ ਰਿਟੇਲ ਥੈਫਟ ਯੂਨਿਟ ਤੇ ਨਾਲ ਹੋਰ ਮੇਜਰ ਰੀਟੇਲਰ ਸੀਗੇ, ਤੇ ਨਾਲ ਜਿਹੜੀਆਂ ਪੁਲਿਸ ਦੀਆਂ ਕੁਝ ਕੁ ਡਿਪਾਰਟਮੈਂਟ ਸੀਗੀਆਂ। ਓਲਡ ਨੇਵੀ, ਮੇਸੀ, ਜੇਸੀ ਪੈਨੀ, ਟਾਰਗੇਟ, ਫਿਚ, ਹੋਲਿਸਟਰ, ਡਾਲਰ ਟਰੀ, ਇਹ ਸਾਰੇ ਸਟੋਰਾਂ ਵਾਲੇ ਜਿਹੜੇ ਇਹਦੇ ਵਿੱਚ ਇਨਵੋਲਵ ਸੀ। 14 ਜਾਣਿਆਂ ਨੂੰ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਉੱਤੇ ਫੈਲਨੀ ਚਾਰजेस ਲਾਏ ਗਏ ਆ ਅੰਡਰ ਪ੍ਰੋਪੋਜੀਸ਼ਨ 36। ਸੋ ਜਿਹੜੇ ਸਰੋਤੇ ਤੁਹਾਨੂੰ ਪਤਾ ਸੁਣ ਰਹੇ ਆ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਸੀ ਕੈਲੀਫੋਰਨੀਆ 'ਚ ਵੀ ਪ੍ਰੋਪੋਜੀਸ਼ਨ 36 ਪਾਸ ਹੋਣੀ ਚਾਹੀਦੀ ਆ, ਜਦ ਕਿ ਕੈਲੀਫੋਰਨੀਆ ਦਾ ਗਵਰਨਰ ਉਹਦੇ ਅਗੇਂਸਟ ਸੀਗਾ, ਉਹ ਪਾਸ ਹੋ ਗਈ ਤੇ ਹੁਣ ਉਹ ਪਾਸ ਹੋਣ ਤੋਂ ਬਾਅਦ ਉਹਦੇ ਤੇ ਐਕਟ ਹੋਣਾ ਹੁਣ ਸ਼ੁਰੂ ਹੋ ਗਿਆ ਹੈਗਾ। ਨਹੀਂ ਤਾਂ ਪਹਿਲਾਂ ਕੋਈ ਕਿਸੇ ਨੂੰ ਫੜਦਾ ਹੀ ਨਹੀਂ ਸੀ। ਸੋ ਹੁਣ ਪ੍ਰੋਪੋਜੀਸ਼ਨ 36 ਦੇ ਤਹਿਤ ਇਹਨਾਂ ਦੇ ਉੱਤੇ ਜਿਹੜੇ ਫੈਲਨੀ ਚਾਰजेस ਲਾਏ ਗਏ ਹੈਗੇ ਆ। 100 ਤੋਂ ਵੱਧ ਚੋਰੀ ਕੀਤੇ ਆਈਟਮ ਵੀ ਜਿਹੜੇ ਉਹਨਾਂ ਨੇ ਰਿਕਵਰ ਕਰ ਲਏ ਹੈਗੇ ਆ। ਬੇਕਰਫੀਲਡ ਦੀ ਪੁਲਿਸ ਡਿਪਾਰਟਮੈਂਟ ਨੇ ਇਹ ਕਿਹਾ ਵੀ ਅਸੀਂ ਬਿਲਕੁਲ ਰੀਟੇਲ ਪਾਰਟਨਰਸ ਦੇ ਨਾਲ ਰਲ ਕੇ ਜਿਹੜੇ ਚੋਰੀ ਕਰਦੇ ਆ, ਇਦਾਂ ਦਾ ਕੰਮ ਕਰਦੇ ਹੈਗੇ ਆ, ਉਹਨਾਂ ਨੂੰ ਪੂਰੇ ਅਰੈਸਟ ਕਰਾਂਗੇ ਜੀ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਹੈ LA ਤੋਂ ਆ ਰਹੀ ਆ। ਇੱਕ LA ਦੀ ਮਾਡਲ ਦੇ ਉੱਤੇ ਹੁਣੇ ਦੋਸ਼ ਲਾਏ ਜਾ ਰਹੇ ਆ ਵੀ ਇਹ ਬੰਦਿਆਂ ਨੂੰ ਭਰਮਾ ਕੇ ਆਨਲਾਈਨ ਉਹਨਾਂ ਨੂੰ ਡੇਟ ਦੇ ਲਈ, ਮੀਟਿੰਗ ਦੇ ਲਈ ਸਾਦੀ ਸੀ ਤੇ ਪਿੱਛੋਂ ਉਹਨਾਂ ਦੇ ਘਰਾਂ ਨੂੰ ਸਾਫ਼ ਕਰ ਦਿੱਤਾ ਜਾਂਦਾ ਸੀਗਾ। ਸੋ ਇਸ ਮਾਡਲ ਦਾ ਜਿਹੜਾ ਨਾਮ ਆ ਉਹ ਦੱਸਿਆ ਗਿਆ ਆ ਐਡਵਾ ਲੀਵੀ। ਕਹਿੰਦੇ ਵੀ ਉਸ ਨੂੰ ਹੁਣ ਹੋਮ ਡਿਟੈਂਸ਼ਨ ਦੇ ਉੱਤੇ ਐਂਕਲ ਮੋਨੀਟਰ ਜਿਹੜਾ ਲਗਾਇਆ ਗਿਆ ਹੈਗਾ ਆ। ਆਉਂਦੀ ਜਿਹੜੀ ਇਸ ਦੀ ਅਗਲੀ ਤਰੀਕ ਆ 14 ਜਨਵਰੀ ਰੱਖੀ ਗਈ ਆ। ਇਸ ਦੇ ਉੱਤੇ ਕਈ ਜਿਹੜੇ ਚਾਰजेस ਲੱਗੇ ਆ, ਜਿਸ ਵਿੱਚ ਬਰਗਲਰੀ ਤੇ ਐਕਸਟੋਰਸ਼ਨ ਦੇ ਜਿਹੜੇ ਦੋਸ਼ ਆ ਉਹ ਵੀ ਲੱਗੇ ਆ। ਕਹਿੰਦੇ ਵੀ ਡੇਟਿੰਗ ਐਪਸ ਦੀ ਵਰਤੋਂ ਕਰਦੇ ਹੋਏ
ਜਿਹੜੀ ਲੈਵੀ ਆ ਉਹ ਬੰਦਿਆਂ ਨੂੰ ਭਰਮਾਉਂਦੀ ਸੀ ਆਪਣੇ ਹੁਸਨ ਦੇ ਇੱਕ ਹਿਸਾਬ ਦੇ ਨਾਲ ਜਾਲ 'ਚ। ਡੇਟ ਦੇ ਲਈ ਸੱਦਦੀ ਸੀ, ਮੀਟਿੰਗ ਦੇ ਲਈ ਵਕਤਾਂ ਦੇ ਉੱਤੇ ਸੱਦਦੀ ਸੀ, ਤੇ ਜਦੋਂ ਉਸ ਨੂੰ ਪਤਾ ਲੱਗ ਜਾਂਦਾ ਸੀ ਤੇ ਪਿੱਛੋਂ ਘਰ ਦੇ ਵਿੱਚ ਚੋਰੀ ਕਰਦੀ ਸੀਗੀ। ਸੋ ਗਰਲਫ੍ਰੈਂਡ ਜਾਂ ਟਰੈਵਲ ਕੰਪੈਨੀਅਨ ਉਹ ਬਣ ਕੇ ਮਿਲਦੀ ਸੀ। ਕੈਸ਼, ਕ੍ਰੈਡਿਟ ਕਾਰਡ, ਹਾਈ ਐਂਡ ਡਿਜ਼ਾਈਨਰ ਆਈਟਮਸ ਉਸ ਦੀ ਜਿਹੜੀ ਉਹ ਚੋਰੀ ਕਰ ਰਹੇ ਸੀ। ਹੁਣ ਹੌਲੀ-ਹੌਲੀ ਬੰਦੇ ਕਹਿੰਦੇ ਆ ਵੀ ਸਾਹਮਣੇ ਆ ਰਹੇ ਆ ਵੀ ਭਾਈ ਇਸ ਨੇ ਸਾਨੂੰ ਵੀ ਜਿਹੜਾ ਉਹ ਠੱਗਿਆ ਆ, ਤੇ ਸਾਡੇ ਨਾਲ ਵੀ ਇਸੇ ਤਰੀਕੇ ਦੀਆਂ ਜਿਹੜੀਆਂ ਚੋਰੀਆਂ ਆ ਉਹ ਕੀਤੀਆਂ ਗਈਆਂ ਆ। ਸੋ ਆਨਲਾਈਨ ਦੁਨੀਆ ਬੜੀ ਸ਼ਾਤਰ ਜਿਹੜੀ ਉਹ ਚੱਲ ਰਹੀ ਆ ਬਚ ਕੇ ਮੋੜ ਤੋਂ। ਜੀ। ਅਗਲੀ ਖਬਰ ਜਿਹੜੀ ਆ ਬਹੁਤ ਹੀ ਦੁਖਦਾਈ ਖਬਰ ਹੈਗੀ ਆ, ਤੇ ਆਪਣੇ ਜਿਹੜੇ ਸਰੋਤੇ ਆ ਬੜੇ ਧਿਆਨ ਦੇ ਨਾਲ ਉਹ ਖਬਰ ਸੁਣਨ। ਇਹ ਸੈਨੋਜ਼ੇ ਤੋਂ ਖਬਰ ਆ ਰਹੀ ਹੈ। ਸੈਨੋਜ਼ੇ ਦੇ ਵਿੱਚ ਇੱਕ ਟੀਚਰ ਨੇ ਆਪਣੀ ਹੀ ਸਟੂਡੈਂਟ ਨੂੰ ਪ੍ਰੈਗਨੈਂਟ ਕਰਤਾ ਸੀ ਸੰਨ 2003 ਦੇ ਵਿੱਚ। ਸੋ ਪ੍ਰੋਬਲਮ ਕੀ ਆ ਵੀ ਆਪਣੇ ਸਾਰਿਆਂ ਦੇ ਬੱਚੇ ਪੜ੍ਹਦੇ ਆ ਤੇ ਆਪਾਂ ਬੱਚਿਆਂ ਨਾਲ ਗੱਲਬਾਤ ਘੱਟ ਕਰਦੇ ਆ ਜਿਹੜੇ ਸਕੂਲੇ ਜਾਂਦੇ ਆ। ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ, ਪਲੱਸ ਸਕੂਲ ਦੇ ਵਿੱਚ ਜਦੋਂ ਵੀ ਟੀਚਰਸ ਦੀ, ਪ੍ਰਿੰਸੀਪਲਸ ਦੀ ਮੀਟਿੰਗ ਹੁੰਦੀ ਆ, ਜਿਹੜੇ ਤੁਹਾਡੇ ਬੱਚੇ ਆ ਉਹਨਾਂ ਦੇ ਜਿਹੜੇ ਕਲਾਸ ਫੈਲੋ ਆ ਉਹਨਾਂ ਦੇ ਪੇਰੈਂਟਸ ਦੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਆ ਵੀ ਕਿਹੜਾ ਟੀਚਰ ਕਿੱਦਾਂ ਦਾ ਆ, ਉਹਦੇ ਬੱਚੇ ਉਹਦੇ ਬਾਰੇ ਕਿਸ ਤਰ੍ਹਾਂ ਦੱਸਦੇ ਹੈਗੇ ਆ। ਕਹਿੰਦੇ ਵੀ 15 ਤੇ 14 ਸਾਲ ਦੀਆਂ ਬੱਚੀਆਂ ਸੀਗੀਆਂ ਜਦੋਂ ਇਸ ਟੀਚਰ ਨੇ ਕੈਂਪਬੈਲ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਦੇ ਵਿੱਚ ਇਹ ਘਿਨਾਉਣੀ ਗੱਲ ਕੀਤੀ ਸੀ ਸੰਨ 2003 ਦੇ ਵਿੱਚ। ਉਹ ਤੋਂ ਬਾਅਦ ਉਹਦੀ ਜਿਹੜੀ ਵਾਈਫ ਸੀ ਉਹ ਵੀ ਲੇਹ ਹਾਈ ਸਕੂਲ ਦੇ ਵਿੱਚ ਦੀਨ ਸੀਗੀ। ਸੋ ਇਹ ਲਾਸੂਟ ਫਾਈਲ ਹੋਇਆ ਸੀ। ਲਾਸੂਟ ਹੁਣ ਜਾ ਕੇ ਜਿਹੜਾ ਸੈਟਲ ਹੋਇਆ 5.75 ਮਿਲੀਅਨ ਡਾਲਰ ਦੀ ਜਿਹੜੀ ਸੈਟਲਮੈਂਟ ਹੋਈ ਆ ਕੈਂਪਬੈਲ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਦੇ ਨਾਲ। ਜਿਹੜਾ ਟੀਚਰ ਸੀ ਉਹ ਤਾਂ ਜ਼ਰੂਰ ਉਹਨੂੰ ਬਾਅਦ ਦੇ ਵਿੱਚ ਜੇਲ੍ਹ ਹੋਈ, ਉਸ ਨੂੰ ਅਰੈਸਟ ਵੀ ਕਰ ਲਿਆ ਗਿਆ। ਥੋਮਸ ਉਹਦਾ ਨਾਮ ਦੱਸਿਆ ਗਿਆ, 58 ਸਾਲਾਂ ਦਾ, ਲਾਸ ਗੈਟਸ ਦਾ ਰਹਿਣ ਵਾਲਾ ਸੀ। 2024 ਚ ਉਹਨੂੰ ਅਰੈਸਟ ਕੀਤਾ, ਪਰ ਇਹ ਇਨਸੀਡੈਂਟ ਬਹੁਤ ਪੁਰਾਣੀ ਆ ਕਿਉਂਕਿ ਬੱਚੀਆਂ ਛੋਟੀ ਉਮਰ ਦੀਆਂ ਸੀਆਂ। ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਹੋਰਨਾਂ ਨਾਲ ਵੀ ਗੱਲ ਕੀਤੀ, ਵੀ ਇਕੱਲਾ ਇੱਕ ਨਹੀਂ ਹੋਰ ਵੀ ਬਹੁਤ ਸਾਰੇ ਨਿਆਣਿਆਂ ਦੇ ਨਾਲ ਇਸ ਟੀਚਰ ਨੇ ਇਦਾਂ ਦਾ ਜਿਹੜਾ ਗੰਦਾ ਕੰਮ ਕੀਤਾ ਸੀਗਾ। ਸੋ ਇੱਕ ਵਾਰੀ ਨਹੀਂ ਬਹੁਤ ਵਾਰ ਕਹਿੰਦੇ ਇਹ ਇਦਾਂ ਦੀਆਂ ਇਨਸੀਡੈਂਟਸ ਹੋਈਆਂ ਸੀਗੀਆਂ। ਸੋ ਅਲਟੀਮੇਟਲੀ ਉਹਨਾਂ ਨੇ ਸੂ ਕੀਤਾ ਸਕੂਲ ਡਿਸਟ੍ਰਿਕਟ ਨੂੰ, ਤੇ ਹੁਣ ਜਿਹੜਾ ਸਕੂਲ ਡਿਸਟ੍ਰਿਕਟ ਨੇ ਉਹ ਜਿਹੜੀ ਸੈਟਲਮੈਂਟ ਆ ਉਹ ਕੀਤੀ ਹੈਗੀ ਆ। ਸੋ ਸੈਨੋਜ਼ੇ ਬੇਸਡ ਸੈਰੀ ਬਰਾਕੋਵਿਚ ਅਲਰਡ ਇਹ ਅਟਾਰਨੀ ਜਿਹੜੇ ਸੀ ਉਹ ਜਿਹੜੇ ਸਰਵਾਈਵਰਸ ਆਫ ਸੈਕਸੁਅਲ ਮਿਸਕੰਡਕਟ ਐਟ ਸਕੂਲ ਆ ਉਹਨਾਂ ਵੱਲੋਂ ਇਹ ਲਾਸੂਟ ਫਾਈਲ ਕੀਤਾ ਗਿਆ ਸੀ। ਥੋਮਸ ਦਾ ਜਿਹੜਾ ਕ੍ਰਿਮੀਨਲ ਟ੍ਰਾਇਲ ਆ ਹੁਣ ਉਹ ਫਰਵਰੀ 2026 ਦੇ ਵਿੱਚ ਚੱਲਣਾ ਆ, ਜਿਹਦੇ ਉੱਤੇ ਰੇਪ ਤੇ ਸੈਕਸ਼ੂਅਲ ਅਸਾਲਟ ਆਫ ਮਾਈਨਰ ਉਹ ਜਿਹੜੇ ਚਾਰਜ ਆ ਲਾਏ ਜਾਣੇ ਹੈਗੇ ਆ। ਕਹਿੰਦੇ ਵੀ ਇਹ ਬੜਾ ਦੁਖਦਾਈ ਆ ਵੀ ਇੰਨੇ ਸਾਲਾਂ ਬਾਅਦ ਜਾ ਕੇ ਜਿਹੜਾ ਉਹਨਾਂ ਨੂੰ ਜਿਹੜਾ ਇਹ ਜਸਟਿਸ ਆ ਉਹ ਮਿਲਣਾ ਹੈ। ਜੀ। ਅਗਲੀ ਜਿਹੜੀ ਅਸੀਂ ਜੀ ਖਬਰ ਕਰਦੇ ਹਾਂ, ਕੈਲੀਫੋਰਨੀਆ ਦਾ ਇੱਕ ਫਾਰਮਿੰਗ ਟਾਈਕੂਨ ਜਿਸ ਦਾ ਨਾਮ ਮਾਈਕਲ ਅਬੈਟੀ ਆ, ਉਸ ਨੂੰ ਬੀਤੇ ਦਿਨੀ ਗ੍ਰਿਫਤਾਰ ਕਰ ਲਿਆ ਗਿਆ। ਸ਼ੂਟਿੰਗ ਡੈਥ ਦੇ ਦੋਸ਼ ਇਸ ਉੱਤੇ ਲੱਗੇ ਆ ਕੈਰੀ ਐਨ ਅਬੈਟੀ ਦੇ। ਕੈਲੀਫੋਰਨੀਆ ਦਾ ਕਾਫੀ ਵੱਡਾ ਇਹ ਕਿਸਾਨ ਮੰਨਿਆ ਜਿਹੜਾ ਉਹ ਜਾਂਦਾ ਆ। ਨਵਾਹੋ ਕਾਉਂਟੀ ਸ਼ੈਰਿਫ ਆਫਿਸ ਨੇ ਦੱਸਿਆ ਵੀ ਮਾਈਕਲ ਅਬੈਟੀ 63 ਸਾਲ ਉਸ ਦੀ ਆਪਣੀ ਹੀ ਘਰਵਾਲੀ 59 ਸਾਲਾ ਕੈਰੀ ਐਨ ਅਬੈਟੀ ਦੇ ਜਿਹੜੇ ਮਰਡਰ ਦੇ ਵਿੱਚ ਸਸਪੈਕਟ ਆ, ਕਥਿਤ ਜਿਹੜਾ ਉਹ ਦੋਸ਼ੀ ਆ। ਸੋ ਨਵਾਹੋ ਕਾਉਂਟੀ ਦੇ ਜਿਹੜੇ ਸ਼ੈਰਿਫ ਆਫਿਸ ਡੈਪਟੀਜ਼ ਆ ਉਹਨਾਂ ਨੇ ਐਰੀਜ਼ੋਨਾ ਦੇ ਵਿੱਚ ਜਿੱਥੇ ਇਹ ਹੋਮੋਸਾਈਡ ਕਤਲ ਹੋਇਆ ਸੀ ਉਸ ਦੀ ਲਾਸ਼ ਉਸ ਕੁੜੀ ਦੀ ਕੈਰੀ ਐਨ ਦੀ ਲੱਭੀ ਸੀਗੀ, ਜਿੱਥੇ ਗਨ ਸ਼ਾਟ ਵੂੰਡ ਉਸ ਤੇ ਸੀਗਾ। 2 ਹਫ਼ਤੇ ਬਾਅਦ ਸਰਚ ਵਾਰੰਟ ਰੈਜ਼ੀਡੈਂਸ ਪ੍ਰਾਪਰਟੀਜ਼ ਵਹੀਕਲ ਤੇ ਕੈਂਪ ਟ੍ਰੇਲ ਰਿਜ਼ਲਟ ਸੈਂਟਰੋ ਦੇ ਵਿੱਚ ਜੋ ਕਿ ਅਬੈਟੀ ਪਰਿਵਾਰ ਦੇ ਨਾਲ ਜੁੜੇ ਹੋਏ ਸੀ ਉੱਥੇ ਉਹਨਾਂ ਨੇ ਜਿਹੜੇ ਉਹ ਲਗਾਏ ਸਰਚ ਵਾਰੰਟ ਜਿਹੜੇ ਐਗਜ਼ੀਕਿਊਟ ਕੀਤੇ ਸੀਗੇ। ਤੇ ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਆ ਵੀ ਮਾਈਕਲ ਅਬੈਟੀ ਨੇ ਹੀ ਇਹ ਕਤਲ ਕੀਤਾ ਹੋ ਸਕਦਾ ਆ। ਡਾਈਵੋਰਸ ਇਹਨਾਂ ਨੇ ਫਾਈਲ ਕੀਤਾ ਹੋਇਆ ਸੀ। LA ਟਾਈਮਜ਼ ਨੇ ਬਾਅਦ ਦੇ ਵਿੱਚ ਇਹ ਰਿਪੋਰਟ ਜਿਹੜਾ ਉਹ ਕੀਤਾ ਸੀਗਾ। ਸੋ ਪਿਛਲੇ ਕੁਝ ਸਮੇਂ ਤੋਂ ਤੇ ਆਪਸ ਦੇ ਵਿੱਚ ਇਹ ਮਤਭੇਦ ਇੱਥੇ ਤੱਕ ਜਿਹੜਾ ਇਹਨਾਂ ਦਾ ਉਹ ਪਹੁੰਚ ਗਿਆ ਵੀ ਇਸ ਨੇ ਉਸ ਦਾ ਹੀ ਕਤਲ ਕਰ ਦਿੱਤਾ। CBS ਨਿਊਜ਼ ਰਿਪੋਰਟ ਕਰ ਰਹੀ ਹੈ ਵੀ ਇਹਨਾਂ ਦੋਨਾਂ ਦਾ ਵਿਆਹ 1992 ਦੇ ਵਿੱਚ ਹੋਇਆ ਸੀ। 3 ਜਿਹੜੇ ਇਹਨਾਂ ਦੇ ਬੱਚੇ ਸੀਗੇ। ਕਾਫੀ ਇੰਪੀਰੀਅਲ ਇਰੀਗੇਸ਼ਨ ਡਿਸਟ੍ਰਿਕਟ ਦੇ ਮੈਂਬਰ ਦੇ ਤੌਰ ਦੇ ਉੱਤੇ ਵੀ ਇਸ ਨੇ
ਕੰਮ ਜਿਹੜਾ ਉਹ ਕੀਤਾ ਸੀਗਾ। ਬਹੁਤ ਵੱਡੇ ਜਿਹੜੇ ਐਗਰੀਕਲਚਰਲ ਆਪਰੇਸ਼ਨ ਮਾਈਕਲ ਅਬੈਟੀ ਦੇ ਜਿਹੜੇ ਉਹ ਚੱਲ ਰਹੇ ਸੀ, ਜਦ ਹੁਣ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇੱਕ ਪਾਸੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਜਿਹੜੇ ਆ ਇਮੈਜੀਨੇਸ਼ਨ ਜਾਂ ਇਹ ਸ਼ੋਅ ਕਰ ਰਹੇ ਆ ਵੀ ਆਪਾਂ ਟ੍ਰਿਲੀਅਨਸ ਆਫ ਡਾਲਰ ਇਨਵੈਸਟ ਕਰ ਰਹੇ ਆ, ਵੱਖ-ਵੱਖ ਲੋਕ ਹੋਰ ਮੁਲਕਾਂ ਤੋਂ ਆ ਕੇ ਅਮਰੀਕਾ ਦੇ ਵਿੱਚ ਇਨਵੈਸਟ ਕਰ ਰਹੇ ਆ, ਪਰ ਰਿਐਲਿਟੀ ਦੇ ਵਿੱਚ ਜਿਹੜੇ ਫੈਕਟਰੀ ਕੰਸਟਰਕਸ਼ਨ ਆ ਉਹ ਜਿਹੜੀ ਐਡਜਸਟ ਹੋਈ ਹੈਗੀ ਆ, ਉਹ ਕਹਿੰਦੇ ਵੀ 10% ਡਾਊਨ ਸੀ ਇਸ ਸਾਲ ਦੇ ਵਿੱਚ। ਸੋ 73,000 ਦੇ ਕਰੀਬ ਜਿਹੜੀਆਂ ਜੌਬਸ ਹੈਗੀਆਂ ਆ ਮੈਨੂਫੈਕਚਰਿੰਗ ਦੀਆਂ, ਉਹ ਲਾਸ ਹੋਈਆਂ ਹੈ, ਡਾਊਨ ਹੋਈਆਂ ਹੈਗੀਆਂ ਆ 1 ਸਾਲ ਦੇ ਵਿੱਚ, ਨਵੰਬਰ ਮਹੀਨੇ ਦੇ ਐਂਡ ਤੱਕ। ਸੋ ਆਉਣ ਵਾਲਾ ਸਮਾਂ ਕਿੱਦਾਂ ਦਾ ਹੋਊਗਾ ਇਹ ਡਿਫਰੈਂਟ ਡਿਪੈਂਡ ਕਰਦਾ, ਪਰ ਇਸ ਸਾਲ ਦੇ ਵਿੱਚ ਜਿਹੜੀਆਂ ਮੈਨੂਫੈਕਚਰਿੰਗ ਦੀਆਂ ਜੌਬ ਆ ਉਹ 73,000 ਜਿਹੜੀਆਂ ਡਾਊਨ ਗਈਆਂ ਹੈਗੀਆਂ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਸਮਾਪਤ ਹੈ। ਜਾਂਦੇ ਜਾਂਦੇ ਮਾਰਕੀਟਸ ਦਾ ਵੀ ਹਾਲ ਤੁਹਾਡੇ ਨਾਲ ਸਾਂਝ ਪਾਉਂਦੇ ਜਾਈਏ। ਡਾਓ ਜੋਨ ਅੱਜ 200 ਤੇ 99 ਪੁਆਇੰਟ ਵੱਧ ਕੇ 48,731 ਦੇ ਬੰਦ ਹੋਇਆ। S&P 22 ਪੁਆਇੰਟ ਵੱਧ ਕੇ 6932, ਨੈਸਡੈਕ 51 ਪੁਆਇੰਟ ਵੱਧ ਕੇ 23,613 ਦੇ ਉੱਤੇ। ਸੋਨੇ ਦਾ ਭਾਅ 4500 ਤੇ 5 ਪਰ ਡਾਲਰ ਪ੍ਰਤੀ ਟਰੋਏ ਆਉਂਸ ਜਿਹੜਾ ਹੋ ਰਿਹਾ। ਕੱਚੇ ਤੇਲ ਦੀ ਕੀਮਤ $58 ਪ੍ਰਤੀ ਬੈਰਲ ਰਹੀ। 10 ਈਅਰ ਯੀਲਡ 4.13%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 87,643 ਤੇ ਇਥੀਰੀਅਮ 2946 US$ ਦੇ ਬਰਾਬਰ ਚੱਲ ਰਿਹਾ ਹੈ। ਤੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 280 ਰੁਪਏ ਤੇ 10 ਪੈਸੇ ਤੇ $1 ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 80 ਪੈਸੇ। ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਸਤਿ ਅਕਾਲ। ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।